ਅਵੈਕਿਊ ਟਰਸਟ ਪ੍ਰਾਪਰਟੀ ਬੋਰਡ ਦੇ ਸਿਕਿਉਰਿਟੀ ਗਾਰਡ ਹੁੰਦੇ ਨੇ ਤੇ ਨਾਲੇ ਹੋਰ ਜਿਹੜਾ ਅਮਲਾ ਹੁੰਦਾ ਵਾ ਉਹ ਬੜੀ ਹੀ ਖੁਸ਼ ਅਸਲੂਬੀ ਨਾਲ ਤੇ ਇਹਨਾਂ ਦੀ ਸੇਵਾ ਵਿੱਚ ਜੁੜਿਆ ਰਹਿੰਦਾ ਵਾ, ਇਹਨਾਂ ਦੀ ਸੇਵਾ ਕਰਦਾ ਵਾ। ਜਦੋਂ ਵੀ ਇਹ ਇੰਡੀਅਨ ਕਿਸੇ ਵੀ ਗੁਰਦੁਆਰੇ 'ਚ ਜਾਂਦੇ ਨੇ, ਬਾਹਰ ਨਿਕਲਦੇ ਨੇ, ਉਹਨਾਂ ਦੀ ਅੱਖਾਂ 'ਚ ਹੰਝੂ ਹੁੰਦੇ ਨੇ, ਕਿਉਂਕਿ ਉਹ ਇੱਥੇ ਦੀ ਸੇਵਾ ਵੇਖ ਕੇ ਕਰਮਚਾਰੀ ਨੇ, ਉਹਨਾਂ ਦੀਆਂ ਯਾਦਾਂ ਨੇ, ਖੁਸ਼ ਅਖਲਾਕੀ ਆ, ਉਹਨਾਂ ਨੂੰ ਨਾਲ ਲੈ ਕੇ ਜਾਂਦੇ ਨੇ। ਤੇ ਵੈਸੇ ਵੀ ਪਾਕਿਸਤਾਨ ਦੀ ਜਿਹੜੀ ਧਰਤੀ ਹੈ, ਗੁਰੂ ਨਾਨਕ ਦੇਵ ਜੀ ਦੀ ਜਨਮ ਸਥਾਨ, ਤੇ ਪੂਰੀ ਦੁਨੀਆ ਦੇ ਸਿੱਖਾਂ ਵਾਸਤੇ ਇੱਕ ਮੋਢ ਆ, ਇੱਕ ਇਸ ਤਰ੍ਹਾਂ ਕਹਿ ਲਿਓ ਕਿ ਇੱਕ ਸੈਂਟਰ ਪੁਆਇੰਟ ਆ ਪੂਰੀ ਦੁਨੀਆ ਦੀ ਸਿੱਖਾਂ ਵਾਸਤੇ ਸ੍ਰੀ ਨਨਕਾਣਾ ਸਾਹਿਬ। ਉਹਨਾਂ ਤੋਂ ਜਦੋਂ ਵੀ ਇਹ ਜਾਂਦੇ ਨੇ ਬੜੀਆਂ ਹੀ ਅੱਛੀਆਂ ਯਾਦਾਂ ਲੈ ਕੇ ਜਾਂਦੇ ਨੇ। ਮੇਰਾ ਨਾਮ ਅਮਰੀਕ ਸਿੰਘ ਹੈ ਤੇ ਮੈਂ ਅਵੈਕਿਊ ਟਰਸਟ ਪ੍ਰਾਪਰਟੀ ਬੋਰਡ 'ਚ ਐਜ਼ ਏ ਅਕਾਊਂਟੈਂਟ ਪਿਛਲੇ 15 ਸਾਲ ਤੋਂ ਸਰਵ ਕਰ ਰਿਹਾ। ਜਿਹੜੀ ਮੈਂ ਇੱਥੇ ਜਿਹੜੀ ਇੰਤਜ਼ਾਮੀਆ ਵਾ ਨਾ, ਉਹਦੇ ਵਿੱਚ ਮੈਂ ਪਿਛਲੇ 2-3 ਸਾਲ ਤੋਂ ਆ ਰਿਹਾ ਵਾਂ। ਵਾਗਾ ਬਾਰਡਰ ਤੇ ਵੀ ਤੇ ਜਿੰਨੇ ਵੀ ਗੁਰਦੁਆਰੇ ਨੇ ਜਨਮ ਸਥਾਨ ਤੋਂ ਲੈ ਕੇ ਪੰਜਾ ਸਾਹਿਬ ਤੱਕ ਤੇ ਵਾਪਸੀ ਵਾਗਾ ਬਾਰਡਰ ਤੱਕ ਟੋਟਲ ਇੰਤਜ਼ਾਮ ਅਸੀਂ ਐਜ਼ ਏ ਅਕਾਊਂਟੈਂਟ ਮੈਂ ਦੇਖ ਰਿਹਾ। ਇਸ ਜਿਹੜੇ ਇੰਡੀਆ ਤੋਂ ਜੱਥਾ ਆਉਂਦੇ ਨੇ ਐਜ਼ ਏ ਵਲੰਟੀਅਰ, ਮੈਂ ਇਹਨਾਂ ਨਾਲ ਪੂਰੇ ਜੱਥੇ 'ਚ ਇਹਨਾਂ ਨਾਲ ਹੀ ਹੁੰਦਾ ਵਾਂ। ਕਿਸੇ ਕਿਸਮ ਦੀ ਕੋਈ ਜ਼ਰੂਰਤ ਹੋਵੇ ਉਹ ਅਸੀਂ ਪੂਰੀ ਕਰਦੇ ਹਾਂ। ਉਹਦੇ ਨਾਲ ਜਿਹੜੇ ਵੀ ਅਵੈਕਿਊ ਟਰਸਟ ਪ੍ਰਾਪਰਟੀ ਬੋਰਡ ਦੇ ਜਿਹੜੇ ਸਿਕਿਉਰਿਟੀ ਗਾਰਡ ਹੁੰਦੇ ਨੇ ਤੇ ਨਾਲੇ ਹੋਰ ਜਿਹੜਾ ਅਮਲਾ ਹੁੰਦਾ ਵਾ ਉਹ ਬੜੀ ਹੀ ਖੁਸ਼ ਅਸਲੂਬੀ ਨਾਲ ਤੇ ਇਹਨਾਂ ਦੀ ਸੇਵਾ ਵਿੱਚ ਜੁੜਿਆ ਰਹਿੰਦਾ ਵਾ, ਇਹਨਾਂ ਦੀ ਸੇਵਾ ਕਰਦਾ ਵਾ। ਤੇ ਜਦੋਂ ਵੀ ਇਹ ਇੰਡੀਅਨ ਕਿਸੇ ਵੀ ਗੁਰਦੁਆਰੇ 'ਚ ਜਾਂਦੇ ਨੇ ਤੇ ਬਾਹਰ ਨਿਕਲਦੇ ਨੇ, ਉਹਨਾਂ ਦੀ ਅੱਖਾਂ 'ਚ ਹੰਝੂ ਹੁੰਦੇ ਨੇ, ਕਿਉਂਕਿ ਉਹ ਇੱਥੇ ਦੀ ਸੇਵਾ ਵੇਖ ਕੇ ਤੇ ਨਾਲ ਹੀ ਜਿਹੜੇ ਸਾਡੇ ਕਰਮਚਾਰੀ ਨੇ, ਉਹਨਾਂ ਦੀਆਂ ਜਿਹੜੀਆਂ ਯਾਦਾਂ ਨੇ, ਖੁਸ਼ ਅਖਲਾਕੀ ਆ, ਉਹਨਾਂ ਨੂੰ ਨਾਲ ਲੈ ਕੇ ਜਾਂਦੇ ਨੇ। ਤੇ ਵੈਸੇ ਵੀ ਪਾਕਿਸਤਾਨ ਦੀ ਜਿਹੜੀ ਧਰਤੀ ਹੈ, ਗੁਰੂ ਨਾਨਕ ਦੇਵ ਜੀ ਦੀ ਜਨਮ ਸਥਾਨ, ਇਹ ਪੂਰੀ ਦੁਨੀਆ ਦੀ ਸਿੱਖਾਂ ਵਾਸਤੇ ਇੱਕ ਮੋਢ ਆ, ਇੱਕ ਇਸ ਤਰ੍ਹਾਂ ਕਹਿ ਲਿਓ ਕਿ ਇੱਕ ਸੈਂਟਰ ਪੁਆਇੰਟ ਆ ਪੂਰੀ ਦੁਨੀਆ ਦੀ ਸਿੱਖਾਂ ਵਾਸਤੇ ਸ੍ਰੀ ਨਨਕਾਣਾ ਸਾਹਿਬ। ਤੇ ਉਹਨਾਂ ਤੋਂ ਜਦੋਂ ਵੀ ਇਹ ਜਾਂਦੇ ਨੇ ਬੜੀਆਂ ਹੀ ਅੱਛੀਆਂ ਯਾਦਾਂ ਲੈ ਕੇ ਜਾਂਦੇ ਨੇ। ਤੇ ਸਾਡੇ ਜਿਹੜੇ ਅਵੈਕਿਊ ਟਰਸਟ ਪ੍ਰਾਪਰਟੀ ਬੋਰਡ ਦੇ ਜਿੰਨੇ ਵੀ ਕਰਮਚਾਰੀ ਹੁੰਦੇ ਨੇ, ਜਿਹੜੇ ਵੀ ਸਰਵੈਂਟ ਹੁੰਦੇ ਨੇ, ਬਹੁਤ ਹੀ ਅੱਛੇ ਤਰੀਕੇ ਨਾਲ ਇਹਨਾਂ ਦੀਆਂ ਸੇਵਾਵਾਂ ਕਰਦੇ।